ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਜਦੋਂ ਅਮਰੀਕਾ 'ਚ 13 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 14 ਅਪ੍ਰੈਲ ਸਾਲ 2026 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਭਾਗੀਆਂ ਖਬਰਾਂ ਔਰ ਜਿਨ੍ਹਾਂ ਖਬਰਾਂ ਤੋਂ ਤੁਸੀਂ ਆਸਮੰਦ ਵੀ ਜੇ ਖਾਸ ਕਰ ਅੱਜ ਉਹ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਆਏ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, ਉਹਦੇ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ। ਇਹਨਾਂ ਸਾਰੇ ਚੈਨਲਾਂ ਨੂੰ, ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੀ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। वतन खबर जी। ईरान अमरीका गलबात बगैर समझौते तो मुक गई। BBC मुजब पाकिस्तानी प्राइम मिनिस्टर ने फिर कोई आस भरिया बयान दिता है की जानकारी ਜੀ। ਇਸ ਬਿਆਨ ਨੂੰ ਖਾਸ ਕਰਕੇ ਇਸ ਲਈ ਲਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਈਰਾਨ ਅਮਰੀਕੀ ਜ਼ਿੰਮੇਦਾਰਾਂ ਦੇ ਪਾਕਿਸਤਾਨ ਨੂੰ ਨਿਕਲਣ ਤੋਂ ਬਾਅਦ ਹੁਣ ਤੋਂ ਕੁਝ ਘੰਟੇ ਪਹਿਲਾਂ, ਆਲਮੋਸਟ 24 ਘੰਟੇ ਪਹਿਲਾਂ ਆਪਣੇ ਕਿਚਨ ਕੈਬਨਿਟ ਜਾਂ ਆਪਣੇ ਵਜ਼ੀਰਾਂ ਮਸ਼ੀਰਾਂ ਦਾ ਇਕੱਠ ਜਿਹੜਾ ਉਹ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਉਹ ਕੰਮ ਜਿਹੜਾ ਦੁਨੀਆ ਨਹੀਂ ਕਰ ਸਕੀ ਪਾਕਿਸਤਾਨ ਨੇ ਉਹ ਕਰਿਆ। ਇੱਕ ਈਰਾਨ ਔਰ ਅਮਰੀਕਾ ਦੀ ਭਾਵੇਂ ਵਕਤੀ ਤੌਰ ਤੇ ਸਹੀ ਇੱਕ ਜੰਗਬੰਦੀ ਜਿਹੜੀ ਉਹ ਕੀਤੀ। ਦੂਜਾ ਵੱਡਾ ਕੰਮ ਜਿਹੜਾ ਜਿਹਦਾ ਦੁਨੀਆ ਇਕਰਾਰ ਕਰ ਰਹੀ ਹੈ ਉਹ ਇਹ ਹੈ ਕਿ 47 ਵਰ੍ਹਿਆਂ ਤੋਂ ਅਮਰੀਕਾ ਔਰ ਈਰਾਨ ਦੇ ਆਪਸੀ ਡਾਇਰੈਕਟ ਜਿਹੜੇ ਗੱਲਬਾਤ ਦੇ ਤਾਲੁਕ ਵਾਸਤੇ ਸਨ ਉਹ ਬੰਦ ਸਨ, ਖਤਮ ਹੋਏ ਪਏ ਸਨ। ਪਾਕਿਸਤਾਨ ਨੇ ਦੋਹਾਂ ਨੂੰ ਮੇਜ਼ ਤੇ ਆਮਣੇ ਸਾਹਮਣੇ ਬਿਠਾ ਦਿੱਤਾ। ਇਹਨੂੰ ਅਸੀਂ ਇੱਕ ਵੱਡੀ ਕਾਮਯਾਬੀ ਹੈ ਜਿਹੜੀ ਉਹ ਗਿਣਨੇ ਆ। ਤੇ ਜਿਹੜੇ ਬਿਆਨ ਨੂੰ ਤੁਸੀਂ BBC ਦਾ ਹਵਾਲਾ ਦੇ ਕੇ ਕਰ ਰਹੇ ਜੇ ਉਹਦੇ ਵਿੱਚ ਹੀ ਇਹ ਗੱਲਬਾਤ ਹੈ ਕਿ ਅਸੀਂ ਆਸ ਕਰਨੇ ਆ ਕਿ ਦੋਵੇਂ ਮੁਲਕਾਂ ਦੀ ਇਹ ਪਹਿਲੀ ਗੱਲਬਾਤ ਹੈ ਜਿਹੜੀ 47 ਸਾਲਾਂ ਦੀ ਇਹ ਜਿਹੜੀ ਵੱਜੀ ਗੰਢ ਆ, ਇਹ ਇੰਨੀ ਪੀਚੀ ਹੈ ਕਿ ਇਹਨੂੰ ਖੋਲਣ ਲਈ ਪ੍ਰਵੀਨ ਹੱਥਾਂ ਦੇ ਨਾਲ ਦੰਦਾਂ ਨੂੰ ਵੀ ਵਰਤਣਾ ਪੈਣਾ ਆ। ਇਸ ਲਈ ਇਹ ਕਹਿਣ ਕਿ ਸਮਝੌਤਾ ਤੇ ਨਹੀਂ ਨਾ ਹੋਇਆ। ਉਹ ਬਈ ਵੇਖੋ ਕਿ ਇਹ ਜ਼ੰਗਾਰ ਜੰਮਿਆ ਕਿੱਡਾ ਪੁਰਾਣਾ ਆ। ਇਹ ਬਹਿ ਕੇ ਇਹਨੂੰ ਖੋਲਣ ਆ ਜਾਣਾ ਦੋਵੇਂ ਮੁਲਕਾਂ ਦਾ ਕੋਈ ਨਿੱਕੀ ਗੱਲ ਨਹੀਂ ਹੈ। ਸੋ ਉਹੀ ਗੱਲ ਉਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਵੀ ਦੁਹਰਾਈ ਔਰ ਉਹਨਾਂ ਨੇ ਆਖਿਆ ਕਿ ਅਸੀਂ ਆਸ ਕਰਨੇ ਆ ਕਿ ਗੱਲਬਾਤ ਦਾ ਅਗਲਾ ਦੌਰ ਆ ਜਿਹੜਾ ਉਹ ਬੜੀ ਛੇਤੀ ਸ਼ੁਰੂ ਹੋਏਗਾ। ਦੋਵੇਂ ਮੁਲਕ ਆਪਸ ਚ ਗੱਲਬਾਤ ਕਰਨਗੇ ਔਰ ਅਗਲਾ ਦੌਰ ਆ ਜਿਹੜਾ ਉਹਦੀ ਮਜ਼ਮਾਨੀ ਵੀ ਅਸੀਂ ਹੀ ਕਰਾਂਗੇ। ਤੇ ਇਹ ਉਹਨਾਂ ਦਾ ਬਿਆਨ ਜਿਹੜਾ ਇਹ ਸਾਹਮਣੇ ਆਇਆ ਆ ਕਿ ਗੱਲਬਾਤ ਸਿਰੇ ਚੜਨਾ ਨਾ ਚੜਨਾ ਪਰ ਦੋਵਾਂ ਦਾ ਇੱਕ ਪਾਸੇ ਬਹਿ ਕੇ ਗੱਲਬਾਤ ਕਰ ਲੈਣਾ ਇਹ 47 ਸਾਲਾਂ ਦੇ ਵੱਜੇ ਜੰਦਰੇ ਨੇ ਜਿਹੜੇ ਉਹਨਾਂ ਦੇ ਟੁੱਟਣ ਦੀ ਨਿਸ਼ਾਨੀ ਹੈ। ਸੋ ਇਸ ਬਿਆਨ ਨੂੰ ਜ਼ਰਾ ਵਧਾ ਚੜਾ ਕੇ ਜਿਹੜਾ ਉਹ ਚੁੱਕਿਆ। ਆਲਮੀ ਮੀਡੀਆ ਨੇ ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣੇ ਨੇ ਜਿਹੜੇ ਉਹ ਵੀ ਇਸ ਤੋਂ ਪਹਿਲਾਂ ਬਿਆਨ ਦੇ ਚੁੱਕੇ ਨੇ ਕਿ ਜੀ ਬੜੀ ਛੇਤੀ ਦੋਵੇਂ ਮੁਲਕਾਂ ਨੂੰ ਅਸੀਂ ਫੇਰ ਬਿਠਾ ਰਹੇ ਹਾਂ। ਫਿਰ ਇਹਨਾਂ ਦੀ ਪਰਿਆ ਜਿਹੜੀ ਹੋ ਰਹੀ ਹੈ ਜਾਪਾਨ ਤੋਂ ਲੈ ਕੇ ਚਾਈਨਾ ਤੱਕ ਬਾਕੀ ਯੂਰਪ ਦੇ ਸਾਰੇ ਮੁਲਕ ਨੇ ਜਿਹੜੇ ਉਹ ਪਾਕਿਸਤਾਨ ਦੇ ਇਸ ਕੰਮ ਨੂੰ ਔਰ ਦੋਵੇਂ ਮੁਲਕਾਂ ਦਾ ਪਾਕਿਸਤਾਨ ਦੇ ਸੱਦੇ ਦੇ ਉੱਤੇ ਬਹਿ ਕੇ ਗੱਲਬਾਤ ਕਰਨ ਵਾਲਾ ਜਿਹੜਾ ਇੱਕ ਮਾਮਲਾ ਹੈ ਉਹਨੂੰ ਕਦਰ ਦੀ ਨਿਗਾਹ ਦੇ ਨਾਲ ਵੇਖ ਰਹੇ ਨੇ। ਗੁੱਡੀ ਚੜੀ ਪਾਕਿਸਤਾਨ ਦੀ ਜੀ ਇਸ ਵੇਲੇ ਜੀ। ਅਫਗਾਨਿਸਤਾਨ 'ਚ ਦੋਵਾਂ ਮੁਲਕਾਂ ਦੇ ਹਾਲਾਤਾਂ ਦੇ ਕਰਕੇ 1000 ਤੋਂ ਵੱਧ ਪਾਕਿਸਤਾਨੀ ਫਸੇ ਆ। ਫੈਡਰਲ ਸਰਕਾਰ ਨੂੰ ਛੱਡ ਕੇ KPK ਸਰਕਾਰ ਨੇ ਇਸ ਬਾਰੇ ਅਫਗਾਨ ਜ਼ਿੰਮੇਦਾਰਾਂ ਦੇ ਨਾਲ ਰਾਬਤਾ ਕੀਤਾ ਹੈ। ਕੀ ਜਾਣਕਾਰੀ ਹੈ ਮਸੂਦ? ਜਾਣਕਾਰੀ ਹੈ ਕਿ ਜੀ KPK ਸਰਕਾਰ ਨੇ ਅਫਗਾਨਿਸਤਾਨ 'ਚ ਫਸੇ ਇਹ ਜਿਹੜੇ 1000 ਪਾਕਿਸਤਾਨੀ ਨੇ ਦੋਵੇਂ ਮੁਲਕਾਂ ਦੀ ਲੜਾਈ ਕਾਰਨ ਬਾਰਡਰਾਂ ਦੀ ਬੰਦਿਸ਼ ਹੈ ਜਿਹੜੀ ਉਸ ਬਾਰੇ ਜਿਹੜੇ ਅਫਗਾਨਿਸਤਾਨ ਦੇ ਪਾਕਿਸਤਾਨ 'ਚ ਕੌਂਸਲੇਟ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ ਹੈ। ਉਹਨਾਂ ਨੂੰ 600 ਬੰਦਿਆਂ ਦੀ ਇੱਕ ਲਿਸਟ ਹੈ ਜਿਹੜੀ ਉਹ ਦਿੱਤੀ ਹੈ ਔਰ ਨਾਲ ਹੀ ਆਖਿਆ ਕਿ ਪਿਸ਼ਾਵਰ ਦੀ ਸੈਂਟਰਲ ਜੇਲ੍ਹ 'ਚ 318 ਅਫਗਾਨ ਮਹਾਜਰ ਨੇ ਜਿਹੜੇ ਉਹਨਾਂ ਨੂੰ ਡੀਪੋਰਟ ਕਰਨ ਲਈ ਅਸੀਂ ਉਡੀਕ ਦੇ ਵਿੱਚ ਉਹਨਾਂ ਦੀ ਸਪੁਰਦ ਵਾਲੀ ਕੰਮ ਜਿਹੜਾ ਉਹ ਵੀ ਇੱਕ ਤੇ ਨਿਬੇੜਿਆ ਜਾਵੇ। ਦੂਜਾ ਇਹ ਹੈ ਕਿ ਇਹ ਜਿਹੜੇ ਪਾਕਿਸਤਾਨੀ ਫਸੇ ਨੇ ਇਹਨਾਂ ਦੇ ਵੀਜ਼ੇ ਇਹਨਾਂ ਦੀ ਸ਼ਰਤ ਤੋਂ ਉਰਲੇ ਪਾਸੇ ਆਈ ਹੈ ਜਿਹੜੀ ਇਸ ਮਾਮਲੇ ਦੇ ਉੱਤੇ ਤੁਸੀਂ ਕਿਰਦਾਰ ਅਦਾ ਕਰੋ। ਜ਼ਾਹਿਰ ਹੈ ਪਾਕਿਸਤਾਨ ਨੇ ਅਫਗਾਨੀਆਂ ਲਈ ਵੀਜ਼ਾ ਬੰਦ ਕੀਤਾ ਹੈ। ਇਹ ਤਾਂ ਨਹੀਂ ਕਿ ਤੁਸੀਂ ਬੰਦ ਕੀਤਾ ਤੇ ਉਹਨਾਂ ਨਾ ਕੀਤਾ ਹੋਵੇ। ਸੋ ਜਿਹੜੇ ਲੋਕ ਉਸ ਵੇਲੇ ਅਚਾਨਕ ਦੀ ਲੜਾਈ 'ਚ ਉਧਰ ਫਸ ਗਏ ਸਨ ਉਹਦੇ ਤੇ ਫੈਡਰਲ ਸਰਕਾਰ ਕੁਝ ਨਹੀਂ ਕਰ ਰਹੀ। ਹੁਣ ਉਹਨਾਂ ਲੋਕਾਂ ਦੇ ਵਿੱਚੋਂ ਵੱਡੀ ਗਿਣਤੀ ਹੈ ਜਿਹੜੀ ਉਹਨਾਂ ਦਾ ਤਾਲੁਕ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਾਨ ਦੇ ਨਾਲ ਅਫਗਾਨ ਬਾਰਡਰ ਦੇ ਇਲਾਕੇ ਨੇ ਜਿਹੜੇ ਉਹਨਾਂ ਦੇ ਨਾਲ ਪਿਸ਼ਾਵਰ ਸ਼ਹਿਰ ਦੇ ਨਾਲ ਉਹਨਾਂ ਦੇ ਵਾਸਤੇ ਜ਼ਾਹਿਰ ਹੈ ਉਹਨਾਂ ਦੇ ਵਾਲੀ ਵਾਰਸ ਨੇ ਜਿਹੜੇ ਉਹ ਵੀ ਆਪਣੇ ਹੋਣਗੇ। ਹਕੂਮਤ ਗੱਲਬਾਤ ਆਈ ਹੋਏਗੀ। ਸੂਬਾ ਸਰਕਾਰ ਦੀ ਫੈਡਰਲ ਸਰਕਾਰ ਦੀ ਆਪਸ ਚ ਬਣਦੀ ਨਹੀਂ ਗੀ ਮਤੱਕਾ ਹੈ ਇਹਨਾਂ ਦਾ। ਤੇ ਹੁਣ ਫਿਰ ਸੂਬਾ ਸਰਕਾਰ ਨੇ ਆਪ ਡਾਇਰੈਕਟ ਜਿਹੜਾ ਉਹ ਰਾਬਤਾ ਕੀਤਾ ਹੈ। ਜਿਹੜੇ ਪਿਸ਼ਾਵਰ ਡਿਵੀਜ਼ਨ ਦੇ ਕਮਿਸ਼ਨਰ ਨੇ ਰਿਆਜ਼ ਖਾਨ ਮਹਿਸੂਦ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਸਾਰਾ ਮਾਮਲਾ ਤੁਰਿਆ ਹੈ ਜਿੱਥੇ ਅਫਗਾਨ ਮਹਾਜਰਾਂ ਨੂੰ ਅਫਗਾਨਿਸਤਾਨ ਦੇ ਸਪੁਰਦ ਕਰਨ ਔਰ ਉੱਥੇ ਫਸੇ ਜਿਹੜੇ 1000 ਪਾਕਿਸਤਾਨੀ ਪਾਕਿਸਤਾਨ ਆਉਣ ਦੇ ਰੀਝਵੰਦ ਨੇ ਉਹਨਾਂ ਦੀ ਬੰਦਿਸ਼ ਦੇ ਬਾਰੇ ਕਿ ਜੀ ਇੱਕ ਥੋੜੀ ਜਿਹੀ ਸਰਹੱਦ ਖੋਲ ਕੇ ਇਹਨਾਂ ਨੂੰ ਉਰਲੇ ਪਾਸੇ ਤੇ ਆਪਣੇ ਨੂੰ ਤੁਸੀਂ ਲੈਣ ਦਾ ਕੰਮ ਜਿਹੜਾ ਇਹਨੂੰ ਸਿਰੇ ਚਾੜੋ। ਇਹਦੇ ਤੇ ਹੁਣ ਅਫਗਾਨ ਜ਼ਿੰਮੇਦਾਰ
ਜੇ ਸ਼ਰਤ ਧਰ ਦਿੰਦੇ ਨੇ ਕਿ ਜੀ ਫੈਡਰਲ ਸਰਕਾਰ ਵੱਲੋਂ ਬਕਾਇਦਾ ਰਿਕੁਐਸਟ ਆਈ ਆ, ਉਹ ਇਹਦੇ ਤੇ ਕਾਰਵਾਈ ਕਰੇ ਜਾਂ ਜੋ ਦੋਵੇਂ ਮੁਲਕਾਂ ਦਾ ਸਮਝੌਤਾ ਹੈ ਉਹਦੇ ਤੇ, ਫਿਰ ਮੁਸ਼ਕਲਾਂ ਬਣ ਜਾਣੀਆਂ। ਤੇ ਜੇ ਸੂਬਾ ਸਰਕਾਰ ਦੀ ਕਿ ਮੰਨ ਲੈਂਦੀ ਹੈ ਅਫਗਾਨ ਤਾਲਿਬਾਨ ਸਰਕਾਰ, ਤੇ ਫਿਰ ਮੇਰਾ ਖਿਆਲ ਹੈ ਕਿ ਉਹ ਜਿਹੜੀ ਪਰੇਸ਼ਾਨੀ ਦੇ ਵਿੱਚ ਘਿਰੇ 1000 ਲੋਕ ਹੈ ਨੇ, ਉਹਨਾਂ ਦਾ ਕੁਝ ਸੁਧਾਰ ਆ ਜਾਏਗਾ। 600 ਪਰਿਵਾਰ ਨੇ ਪ੍ਰਵੀਨ ਇਹ ਟੋਟਲ। ਪਾਕਿਸਤਾਨੀ ਸਰਕਾਰ ਨੇ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਬਦਲਾਅ ਕੀਤਾ ਹੈ, ਬਦਲਾਅ ਕੀ ਕੀਤਾ ਹੈ ਤੇ ਇਹਦੀ ਲੋੜ ਕੀ ਪੈ ਗਈ? ਅਸਲ ਦੇ ਵਿੱਚ ਪਾਕਿਸਤਾਨ ਦਾ ਜਿਹੜਾ ਇਹ ਸ਼ਰੀਅਤ ਐਕਟ ਹੈ ਪ੍ਰਵੀਨ, ਇਹ ਸੀਗਾ ਰੱਬ ਤੁਹਾਡਾ ਭਲਾ ਕਰੇ 1951 ਦਾ ਬਣਿਆ। ਹੁਣ ਤੁਸੀਂ ਸ਼ਨਾਖਤੀ ਕਾਰਡ ਬਣਾਉਣਾ ਜਾਂ ਪਾਸਪੋਰਟ ਬਣਾਉਣਾ ਪਾਕਿਸਤਾਨ ਤੋਂ, ਤੁਹਾਡਾ ਆਪਣੇ ਨਾਂ ਦੇ ਨਾਲ ਕੀ ਨਾਂ ਆਉਂਦਾ ਹੈ? ਪਿਓ ਦਾ। ਜਦੋਂ ਵਿਆਹੇ ਜਾਂਦੇ ਜੇ ਤੇ ਬੀਬੀਆਂ ਦੇ ਨਾਲ ਘਰ ਵਾਲੇ ਦਾ ਆਉਂਦਾ ਆ। ਇਹਦੇ ਵਿੱਚ ਨਿਆਣੇ ਸਨ ਅੱਗੇ ਜਿਹੜੇ, ਜਦੋਂ ਮੀਆਂ ਬੀਵੀ ਦੀ ਅਣਬਣ ਹੋ ਜਾਂਦੀ ਸੀਗੀ, ਉਹ ਕਿਹੜੇ ਪਾਸੇ ਜਾਣ? ਸੋ ਇਹ ਬਹੁਤ ਰੁਕਾਵਟਾਂ ਆ ਰਹੀਆਂ ਸੀ। ਇਹਨਾਂ ਨੂੰ ਵੇਖਦਿਆਂ ਹੋਇਆਂ ਇਹ ਕਹਿ ਲਵੋ ਕਿ ਬਦਲਾਅ ਦਾ ਕਾਨੂੰਨ 2026 ਦਾ ਇਹਨੂੰ ਨਾਂ ਦਿੱਤਾ ਗਿਆ ਆ, ਇਹਨੂੰ ਲਾਗੂ ਕਰ ਦਿੱਤਾ ਗਿਆ ਹੈ। ਔਰ ਦਫਾ 5 ਦਾ ਲਫ਼ਜ਼ ਆ ਜਿਹੜਾ, ਯਾਨੀ ਉਹਦੇ ਤੇ 5ਵਾਂ ਜਿਹੜਾ ਫਾਦਰ ਨੇਮ ਉਹਦੇ ਤੇ ਪੇਰੈਂਟ ਕਰ ਦਿੱਤਾ ਗਿਆ, ਯਾਨੀ ਮਾਪੇ। ਉਹਦੇ ਚ ਬੀਬੀ ਹੈ ਜਿਹੜੀ, ਉਹਦਾ ਨਾਂ ਆ ਗਿਆ, ਯਾਨੀ ਮਾਂ ਦਾ ਨਾਂ ਆ ਗਿਆ, ਤਾਂ ਵੀ ਉਹ ਚੱਲੇਗਾ। ਜੇ ਪਿਓ ਦਾ ਆ ਗਿਆ ਤਾਂ ਵੀ ਚੱਲੇਗਾ। ਸੋ ਇਸ ਕਾਨੂੰਨ ਨੂੰ ਹੁਣ ਇੰਪਲੀਮੈਂਟ ਕਰ ਦਿੱਤਾ ਗਿਆ ਆ। ਔਰ ਜਿਨ੍ਹਾਂ ਦੇ ਵਿੱਚੋਂ ਕੋਈ ਇੱਕ ਹੈ ਨਾਲ, ਯਾਨੀ ਮਾਂ ਹੈ ਜਾਂ ਪਿਓ ਹੈ, ਉਹ ਪਿਓ ਦਾ ਅਗਰ ਆਂਦਾ ਤੇ ਵੀ ਉਹ ਚੱਲੇਗਾ, ਜੇ ਮਾਂ ਦਾ ਆਂਦਾ ਤੇ ਵੀ ਚੱਲੇਗਾ। ਔਰ ਇਹ ਜਿਹੜੀ ਰੁਕਾਵਟ ਸੀਗੀ ਕਿ ਪਿਓ ਦੇ ਨਾਂ ਜਾਂ ਮਾਂ ਦਾ ਨਹੀਂ ਆ ਸਕਦਾ, ਉਹ ਅੜੀ ਹੈ ਜਿਹੜੀ, ਉਹ ਅਸਲ ਚ ਦੂਰ ਹੋਈ ਹੈ। ਔਰ ਜਿੰਨੇ ਕਹਿ ਲਵੋ ਕਿ ਨਾਦਰਾ ਦਾ ਮਹਿਕਮਾ ਹੈ, ਬਾਕੀ ਮਹਿਕਮੇ ਨੇ, ਉਹਨਾਂ ਨੂੰ ਇਸ ਬਾਰੇ ਹੁਕਮ ਵੀ ਦੇ ਦਿੱਤਾ ਗਿਆ ਹੈ ਕਿ ਹੁਣ ਅੱਗੇ ਤੋਂ ਕੋਈ ਆਵੇ ਇਹ ਕੰਮ ਹੋਏਗਾ। ਜੇ ਰਿਹਾ ਤੁਸੀਂ ਕਿ ਇਹਦੀ ਲੋੜ ਕਿਉਂ ਆਈ, ਸ਼ਰੀਅਤ ਦੇ ਕਾਨੂੰਨ ਦੀ ਵਜ਼ਾਹਤ ਹੈ ਜਿਹੜੀ ਉਹ ਹੋ ਗਈ ਕਿ ਜੀ ਇਹ ਬੰਦਾ ਜਿਹੜਾ ਇਹ ਨਾਗਰਿਕ ਆ, ਇਹਦੇ ਮਾਂ ਹੈ ਜਾਂ ਇਹ ਪਿਓ ਹੈ। ਉਹ ਇੱਕ ਜਿਹੜੀ ਰੁਕਾਵਟ ਸੀ ਉਹ ਦੂਰ ਹੋਈ। ਫਿਰ ਉਸ ਤੋਂ ਬਾਅਦ ਇਹਦੇ ਨਾਲ ਜਿਹੜੇ ਲੋਕ ਨੁਕਸਾਨ ਚੁੱਕਣ ਦੇ ਸੀਗੇ, ਜਿਨ੍ਹਾਂ ਦਾ ਅਸਲ ਹੱਕ ਸੀਗਾ ਕਿ ਉਹ ਟਰੈਵਲ ਕਰ ਸਕਣ, ਪਾਸਪੋਰਟ ਡਾਕੂਮੈਂਟਸ ਬਣਵਾ ਸਕਣ, ਉਹ ਮਾਪਿਆਂ ਦੀ ਆਪਸ ਚ ਨਹੀਂ ਬਣੀ, ਉਹਨਾਂ ਦੀ ਡਾਈਵੋਰਸ ਹੋ ਗਈ ਹੈ ਤੇ ਨਿਆਣੇ ਨੇ ਜਿਹੜੇ ਵਿੱਚ ਲਮਕੇ ਰਹਿੰਦੇ ਸੀਗੇ, ਉਹ ਇੱਕ ਸਹੂਲਤ ਹੋਈ। ਫਿਰ ਇਸ ਬਦਲਾਅ ਦੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਕਹਿ ਜਾ ਰਹੀ ਹੈ, ਉਹ ਕਹਿ ਰਹੇ ਕਿ ਇਨਸਾਫ ਦਾ ਔਰ ਦੂਸਰੇ ਬੰਦੇ ਨੂੰ ਹੱਕ ਲੱਭਣ ਦਾ ਜਿਹੜਾ ਇੱਕ ਰਾਹ ਹੈ ਉਹ ਪੱਧਰਾ ਹੋਇਆ ਆ। ਔਰ ਇਹਨੂੰ ਇਨਸਾਨੀ ਪੱਧਰ ਵਾਸਤੇ ਕੰਮ ਕਰਨ ਵਾਲੀਆਂ ਜਿਹੜੀਆਂ NGOs ਨੇ, ਉਹ ਵੀ ਕਦਰ ਦੀ ਨਿਗਾਹ ਦੇ ਨਾਲ ਵੇਖ ਰਹੀਆਂ। ਔਰ ਉਹਨਾਂ ਦਾ ਸੁਣ ਬਿਆਨ ਨੇ ਜਿਹੜੇ ਉਹ ਪ੍ਰਵੀਨ ਸੁਣਨ ਨੂੰ, ਵੇਖਣ ਨੂੰ, ਪੜ੍ਹਨ ਨੂੰ ਲੱਭ ਰਹੇ ਨੇ। ਪਾਕਿਸਤਾਨ 'ਚ ਰੇਡੀਓ ਟੀਵੀ ਦੇ ਲਾਇਸੈਂਸ ਦੇਣ ਵਾਲੇ ਮਹਿਕਮੇ ਪੈਮਰਾ ਨੇ ਜੀਓ ਟੀਵੀ ਨੂੰ ਆਸ਼ਾ ਭੋਸਲਾ ਦੇ ਮੌਤ ਦੀ ਖਬਰ ਦੇਣ ਤੇ ਨੋਟਿਸ ਦੇ ਦਿੱਤਾ। ਅਸਲ 'ਚ ਇਹ ਨੋਟਿਸ ਜਿਹੜਾ ਹੈ ਨਾ, ਇਹ ਪਹਿਲਾਂ ਤਾਂ ਮੈਂ ਦੱਸਦਾ ਜਾਵਾਂ ਕਿ ਬਿਲਕੁਲ ਜੀ ਇਹ ਕੰਮ ਹੋਇਆ। ਪਾਕਿਸਤਾਨ ਦੇ ਮੰਨੇ ਪਰਮੰਨੇ ਪ੍ਰਾਈਵੇਟ ਟੀਵੀ ਚੈਨਲ ਜੀਓ ਟੀਵੀ ਨੂੰ ਨੋਟਿਸ ਗਿਆ ਪੈਮਰਾ ਵੱਲੋਂ, ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਵੱਲੋਂ। ਹੁਣ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ, BBC ਨੇ ਵੀ ਇਹਨੂੰ ਫਰੇਮ ਕੀਤਾ। ਉਹਦੇ 'ਚ ਇਹ ਆਖਿਆ ਗਿਆ ਹੈ ਕਿ ਪਾਕਿਸਤਾਨੀ ਫਨਕਾਰ ਜਦੋਂ ਮੌਂਦੇ ਨੇ ਤੇ ਇੰਡੀਆ 'ਚ ਇੰਨਾ ਨਹੀਂ ਹੁੰਦਾ, ਜਿੱਦਾਂ ਪਾਕਿਸਤਾਨ 'ਚ ਪੂਰੀ ਟ੍ਰਾਂਸਮਿਸ਼ਨ ਸਟੋਕ ਮੈਰਾਥਨ ਟ੍ਰਾਂਸਮਿਸ਼ਨ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਤੀਸਰਾ, ਜਦੋਂ ਇੰਟਰਨੈਸ਼ਨਲ ਮੀਡੀਆ ਨੇ ਗੱਲਬਾਤ ਕੀਤੀ ਪੈਮਰਾ ਦੇ ਨਾਲ ਕਿ ਜੀ ਇਹ ਕਿਉਂ, ਫਨਕਾਰ ਦੀ ਤੇ ਕੋਈ ਸਰਹੱਦ ਨਹੀਂ ਹੁੰਦੀ, ਪੰਛੀ, ਖੁਸ਼ਬੋ, ਹਵਾਵਾਂ, ਇਹਨਾਂ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਹੁੰਦੀ। ਜਿਹੜਾ ਆਰਟ ਆ, ਫਨ ਹੈ, ਇਹ ਵੀ ਸਰਹੱਦਾਂ ਤੋਂ ਅਪਾਰਿਆ ਹੁੰਦਾ ਹੈ। ਆਰਟਿਸਟ ਦੀ ਤੇ ਨਾਗਰਿਕਤਾ ਹੋ ਸਕਦੀ ਹੈ, ਉਹਦੇ ਆਰਟ ਦੀ ਤੇ ਕੋਈ ਨਾਗਰਿਕਤਾ ਨਹੀਂ ਹੈ। ਇੱਧਰ ਵੀ ਲੋਕ ਪਸੰਦ ਕਰਦੇ ਹੋ। ਉਹਨਾਂ ਕਿਹਾ ਜੀ ਖਬਰ ਦੇ ਵਿੱਚ ਤੇ ਬਾਕੀ ਕੰਮਾਂ 'ਚ ਜਦੋਂ ਇਹ ਤੈਅ ਹੈ ਕਿ ਪਾਕਿਸਤਾਨੀ ਟੀਵੀ ਚੈਨਲ ਇੰਡੀਅਨ ਗਾਣੇ ਬ੍ਰੌਡਕਾਸਟ ਨਹੀਂ ਕਰਨਗੇ। ਆਸ਼ਾ ਭੋਸਲੇ ਨੇ ਜਿਹੜੇ ਗੀਤ ਗਾਏ, ਉਹ ਜਿਹੜੀਆਂ ਫਿਲਮਾਂ 'ਚ ਗਾਏ, ਇਹਨਾਂ ਨੇ ਆਸ਼ਾ ਭੋਸਲੇ ਦੀ ਬਜਾਏ ਉਹਨਾਂ ਇੰਡੀਅਨ ਫਿਲਮਾਂ ਦੇ ਕਲਿੱਪ ਚਲਾਏ। ਅੱਛਾ, ਇਸ ਕਰਕੇ ਅਸੀਂ ਇਹਨਾਂ ਨੂੰ ਨੋਟਿਸ ਜਿਹੜਾ ਇਹ ਭੇਜਿਆ ਹੈ। ਹੁਣ ਤਾਸੁਰ ਤੇ ਇਹ ਦਿੱਤਾ ਜਾ ਰਿਹਾ, ਵੇਖੋ ਜੀ ਪੈਮਰਾ ਨੇ ਜਿਹੜਾ ਆ ਉਹ ਜੀਓ ਟੀਵੀ ਨੂੰ ਨੋਟਿਸ ਭੇਜਤਾ ਆ, ਉਹਨੂੰ ਗਿਰਬਾਂ ਨੂੰ ਫੜ ਕੇ ਘਸੀਟਣ ਦਾ ਕੰਮ ਕੀਤਾ ਆ। ਅਤਰ ਆਵਾਸ ਹੋਣੇ ਨੇ ਉਹਨਾਂ ਦੇ ਜਿਹੜੇ ਡਾਇਰੈਕਟਰ, ਉਹਨਾਂ ਵੱਲੋਂ ਜਾਂ ਕਰਤਾ ਧਰਤਾ ਜੀਓ ਟੀਵੀ ਦੇ, ਉਹਨਾਂ ਨੇ ਇਹ ਨੋਟਿਸ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤਾ, ਉਹਦੇ ਤੇ ਕਮੈਂਟ ਵੀ ਆ ਰਹੇ। ਪੈਮਰਾ ਦਾ ਇਹ ਆਖਣਾ ਹੈ ਕਿ ਜੀ ਅਸੀਂ ਇਸ ਕਰਕੇ ਕੀਤਾ। ਆਸ਼ਾ ਭੋਸਲੇ ਦੇ ਮੌਤ ਦੀ ਖਬਰ ਦੇਣ ਦੇ ਉੱਤੇ ਨੋਟਿਸ ਨਹੀਂ ਹੋਇਆ। ਆਸ਼ਾ ਭੋਸਲੇ ਦੇ ਗੀਤ ਔਰ ਉਹਨਾਂ ਫਿਲਮਾਂ ਇੰਡੀਅਨ ਨੇ ਜਿਹੜੀਆਂ, ਉਹਨਾਂ ਦੇ ਕਲਿੱਪ ਜਿਨ੍ਹਾਂ ਦੇ ਪਾਕਿਸਤਾਨੀ ਮੀਡੀਆ ਤੇ ਚਲਾਉਣ ਦੀ ਪਾਬੰਦੀ ਹੈ, ਉਹ ਚਲਾਉਣ ਕਾਰਨ ਇਹ ਨੋਟਿਸ ਲੱਭਾ ਹੈ। ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੁਣ ਮਾਮਲਾ ਜਿਹੜਾ ਕਿਹੜਾ ਰੂਪ ਧਾਰਦਾ ਹੈ। ਜੇ ਕੋਈ ਕੀਮਤੀ ਸ਼ੈ ਨਾਜਾਇਜ਼ ਤਰੀਕੇ ਨਾਲ ਜਾਂ ਜਾਇਜ਼ ਤਰੀਕੇ ਦੇ ਨਾਲ ਮੁਲਕ 'ਚ ਲਿਆਉਂਦਾ ਹੈ ਤੇ ਇੱਥੋਂ ਲੈ ਕੇ ਜਾਂਦਾ ਹੈ ਤੇ ਕਸਟਮ ਵਾਲੇ ਉਹਨੂੰ ਫੜ ਲੈਂਦੇ ਨੇ ਤੇ ਸਰਕਾਰ ਉਸ ਕੀਮਤੀ ਸ਼ੈ ਦੀ ਰਾਖੀ ਹੋਏਗੀ। ਇਹ ਆਖਣਾ ਹੈ ਜੀ ਲਾਹੌਰ ਹਾਈ ਕੋਰਟ ਦਾ। ਬਹੁਤ ਵੱਡੇ ਕੇਸ ਦਾ ਫੈਸਲਾ ਆਇਆ ਪ੍ਰਵੀਨ, ਔਰ ਬਹੁਤ ਚਰਚਾਯੋਗ ਹੈ। ਹੋਇਆ ਇਹ ਕਿ ਅੱਜ ਤੋਂ 21 ਸਾਲ ਪਹਿਲੇ 27 ਮਈ 2004 'ਚ ਇੱਕ ਬੰਦਾ ਬੈਂਕਾਕ ਦਾ ਸਫ਼ਰ ਕਰਨ ਡਿਆ। ਉਹਦੇ ਕੋਲ 10,000 ਅਮਰੀਕਨ ਡਾਲਰ ਸਨ, 2,500 ਥਾਈ ਬਾਤ ਸਨ, ਉਹਦੇ ਕੋਲ 3 ਕਿਲੋ ਸੋਨਾ ਸੀ। ਅੱਛਾ, 에어ਪੋਰਟ ਵਾਲਿਆਂ ਪੁੱਛਿਆ ਕਿ ਕਸਟਮ ਵਾਲੇ, ਹਾਂ ਵੀ ਤੇਰੇ ਕੋਲ ਕੋਈ ਐਸੀ ਸ਼ਾਇਦ ਨਹੀਂ ਹੈ? ਉਹਨੇ ਆਖਿਆ ਨਹੀਂ, ਐਸੀ ਕੋਈ ਸ਼ੈ ਨਹੀਂ। ਤਲਾਸ਼ੀ ਲਈ ਗਈ ਤੇ ਉਹ ਸਭ ਕੁਝ ਨਿਕਲ ਆਇਆ। ਅੱਛਾ, ਨਿਕਲ ਆਇਆ ਤੇ ਉਹਨੇ ਆਖਿਆ ਮੇਰਾ ਹੀ ਹੈ। ਉਹਨੇ ਆਖਿਆ ਤੂੰ ਡਿਕਲੇਅਰ ਨਹੀਂ ਕੀਤਾ।
ਉਹਨੇ ਆਖਿਆ ਡਿਕਲੇਅਰ ਵੀ ਕਰੀਦਾ, ਅੱਛਾ ਇਹ ਤੇ ਸਭ ਕੁਝ ਜ਼ਬਤ ਹੋਏਗਾ। ਹਾਂ ਜ਼ਬਤ ਹੋ ਗਿਆ। ਜ਼ਬਤ ਹੋਣ ਤੋਂ ਬਾਅਦ ਉਹ ਬੰਦੇ ਨੂੰ ਕਹਿਣ ਲੱਗੇ ਕਿ ਤੂੰ ਲੁੱਟ ਮਾਰ ਕੇ ਚੋਰੀ ਦਾ ਜਿਹੜਾ ਹੈ ਬਾਹਰ ਲੈ ਕੇ ਚੱਲਾ। ਉਹਨੇ ਆਖਿਆ ਜੀ ਇਹ ਸੁਨਿਆਰਾ ਜਿਹਦੇ ਕੋਲ ਮੈਂ ਖਰੀਦਿਆ, ਇਹ ਹੈ ਸਭ ਕੁਝ। ਉਹਨੇ ਡਿਕਲੇਅਰ ਕੋਈ ਨਹੀਂ ਕੀਤਾ। ਇਹ ਜੀ ਮੇਥੋਂ ਗਲਤੀ ਹੋ ਗਈ। ਉਸ ਤੋਂ ਬਾਅਦ ਉਹ ਸਭ ਕੁਝ ਜ਼ਬਤ ਕਰ ਲਿਆ ਗਿਆ। ਠੀਕ ਹੈ। ਜ਼ਬਤ ਕਰਕੇ ਉਹ ਬੰਦਾ ਜਿਹੜਾ ਉਹਨੇ ਕਸਟਮ ਵਾਲੇ ਜਾਂਦਾ, ਇਹਨਾਂ ਦਾ ਆਪਣਾ ਜਿਹੜਾ ਟ੍ਰਿਬਿਊਨਲ ਹੁੰਦਾ ਹੈ ਜਿਹੜਾ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ, ਉਹਨੂੰ ਦਰਖਾਸਤ ਦਿੱਤੀ। ਉਹਨੇ ਆਖਿਆ ਜੀ ਇਹਨੇ ਡਿਕਲੇਅਰ ਨਹੀਂ ਕੀਤਾ, ਇਹਦੀ ਨਾਲੇ ਸ਼ਾਇਦ ਜਿਹੜੀ ਉਹ ਸਟੋਰ 'ਚ ਸੀਗੀ, ਸਟੋਰ 'ਚੋਂ ਇਹ ਕਰ ਕਰਾ ਕੇ ਇਹਦਾ ਜੁਰਮਾਨਾ ਜਿਹੜਾ ਉਹ ਇਹਨੂੰ ਕਰੋ ਤੇ ਬਸ ਕੰਮ ਖਤਮ। ਇਹ ਮਾਲੀਅਤ ਜਿਹੜੀ ਸ਼ੈਵਾਂ ਵਾਪਸ ਨਹੀਂ ਕਰਨੀਆਂ ਤੇ ਕੋਈ ਦੇ ਦਵੋ ਜਿਹੜਾ ਇਹਦਾ ਕੋਈ 5-7 ਲੱਖ ਬਣਦਾ। ਅੱਛਾ। ਉਹ ਬੰਦੇ ਨੇ ਆਖਿਆ ਇਹ ਕੀ ਇਨਸਾਫ ਹੋਇਆ। ਉਹਨੇ ਉਹ ਫੈਸਲੇ ਦੀ ਕਾਪੀ ਲਈ ਲਾਹੌਰ ਹਾਈ ਕੋਰਟ 'ਚ ਚੈਲੰਜ ਕਰ ਦਿੱਤੀ। ਲਾਹੌਰ ਹਾਈ ਕੋਰਟ 'ਚ ਗਈ ਜਦੋਂ ਤੇ ਪਤਾ ਲੱਗਾ ਕਿ 3 ਸਾਲ ਬਾਅਦ ਉਹ ਸਾਰਾ ਜੀ ਸਾਡੇ ਕੋਲ ਉੱਥੇ ਸਟੋਰ ਨਹੀਂ ਹੁੰਦਾ, ਸਾਡੇ ਕੋਲ ਸਟਾਕ ਨਹੀਂ ਹੁੰਦਾ, ਅਸੀਂ ਤੇ ਉਹ ਸਾਰਾ ਜ਼ੇਵਰ ਸੀਗਾ ਜਿਹੜਾ ਉਹ ਪਾਕਿਸਤਾਨ ਮਿੰਟ ਨੂੰ ਭੇਜਤਾ ਤੇ ਉਹਨਾਂ ਨੇ ਜੀ ਉਹਨੂੰ ਸੋਨੇ ਨੂੰ ਐ ਘਾਲ ਕੇ ਢਾਲ ਕੇ ਤੇ ਇੱਟਾਂ ਬਣਾਈਆਂ। ਅਦਾਲਤ ਸਿਰ ਫੜ ਕੇ ਬਹਿ ਗਈ ਇਹ ਇੱਟਾਂ ਕਿੱਥੇ ਨੇ। ਇਹ ਜੀ ਇੱਟਾਂ ਫਿਰ ਉਹ 2007 ਦਾ ਜਿਹੜਾ ਸੋਨੇ ਦਾ ਮੁੱਲ ਸੀਗਾ ਉਸ ਭਾਅ ਸਟੇਟ ਬੈਂਕ ਆਫ ਪਾਕਿਸਤਾਨ ਨੇ ਲੈ ਲਈਆਂ। ਇਹ ਕਿੰਨੀਆਂ ਬਣੀਆਂ। ਉਹ ਜੀ ਸੋਨਾ ਇਹ 3 ਕਿਲੋ ਕਹਿਣ ਡਿਆ ਪਰ ਅਸਲ ਦੇ ਵਿੱਚ ਤੇ ਉਹ 24,000 ਤੇ ਕੁਝ ਗ੍ਰਾਮ ਸੀਗਾ, ਯਾਨੀ 2.5 ਕਿਲੋ ਬਣਦਾ ਸੀਗਾ। 2.5 ਇੱਟਾਂ ਸਨ। ਅੱਛਾ ਉਹ ਹੁਣ ਕਿੱਥੇ ਨੇ? ਉਹ ਸਟੇਟ ਬੈਂਕ ਨੇ ਲੈ ਲਈਆਂ ਜੀ। ਕਿੱਦਾਂ ਲਈਆਂ? ਉਹ ਸੋਨੇ ਦਾ ਜਿਹੜਾ ਮੁੱਲ ਸੀਗਾ ਉਸ ਭਾਅ ਲਈਆਂ। ਇਸ ਬੰਦੇ ਨੂੰ ਕੀ ਦਿੱਤਾ ਜੀ? ਇਹਨੂੰ ਜੀ ਕੁਝ ਵੀ ਨਹੀਂ। ਅੱਛਾ ਫਿਰ ਇਹਦਾ ਕੀ ਬਣਦਾ ਆ? ਉਹਨੇ ਅਦਾਲਤ ਨੇ ਕਿਹਾ ਕਿ ਇਹਨੂੰ ਉਹ ਸਭ ਕੁਝ ਦਿੱਤਾ ਜਾਏ ਜੋ ਇਹਦਾ ਬਣਦਾ ਹੈ। ਫਿਰ ਉਹ ਕਮੇਟੀ ਇੱਕ ਬੈਠੀ ਨਹੀਂ ਜੀ, ਇਹਦਾ ਸੋਨਾ ਇੰਨਾ ਨਹੀਂ ਸੀਗਾ, ਏਦਾਂ ਸੀਗਾ, ਘਾਲ ਕੇ ਇੰਨਾ ਬਣਿਆ ਆ, 58 ਲੱਖ ਰੁਪਈਆ ਲੈ ਲਓ। ਉਹਨੇ ਫਿਰ ਕੀਤਾ ਕਿ ਜਦੋਂ ਲਾਹੌਰ ਹਾਈ ਕੋਰਟ ਨੇ ਮੇਰੇ ਹੱਕ 'ਚ ਫੈਸਲਾ ਦਿੱਤਾ ਹੈ, ਕਿਉਂ ਇਹ ਕਰਦੇ ਨੇ, ਮੈਨੂੰ ਨਹੀਂ ਭੁਗਤਾ। ਮਹਿਕਮੇ ਨੇ ਲੈਣ ਦੇਣ ਕਰਨ ਦੀ ਬਜਾਏ, ਉਹਨੂੰ ਇਨਸਾਫ ਦੇਣ ਦੀ ਬਜਾਏ ਇਸ ਕੇਸ ਨੂੰ ਆਪ ਸੁਪਰੀਮ ਕੋਰਟ ਪਾਕਿਸਤਾਨ 'ਚ ਚੈਲੰਜ ਕਰਤਾ। ਅੱਛਾ ਕੇਸ ਉੱਥੇ ਚੱਲਿਆ ਤੁਰਿਆ ਰਿਹਾ। ਸਾਲ 2025 'ਚ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਕਿਹਾ ਕਿ ਜਿੱਦਣ ਜ਼ਬਤ ਕੀਤਾ ਸੀ ਸ਼ੈ ਦਾ ਮੁੱਲ ਉਦੋਂ ਤਾਂ ਨਹੀਂ ਹੋਏਗਾ। ਸਟੇਟ ਨੇ ਕੋਈ ਸ਼ੈ ਅਗਰ ਜ਼ਬਤ ਕੀਤੀ ਹੈ ਤੇ ਉਹਦੀ ਰਾਖੀ ਹੈ ਉਦੋਂ ਤੱਕ ਜਦੋਂ ਤੱਕ ਉਹਦਾ ਕੋਈ ਡਿਸੀਜਨ ਨਾ ਹੋ ਜਾਏ, ਫੈਸਲਾ ਨਾ ਹੋ ਜਾਏ। ਇਸ ਬੰਦੇ ਦਾ ਜੁਰਮ ਸਿਰਫ ਇਹ ਹੈ ਕਿ ਇਹਨੇ ਡਿਕਲੇਅਰ ਨਹੀਂ ਸੀਗਾ ਕੀਤਾ। ਡਿਕਲੇਰੇਸ਼ਨ ਦਾ ਜਿਹੜਾ ਕਾਨੂੰਨ ਆ ਉਹ ਸਾਫ਼ ਦੱਸਣ ਡਿਆ ਕਿ ਇਹਨੂੰ ਜੁਰਮਾਨਾ ਹੋਣਾ ਹੈ। ਇਹ ਕਿੱਥੇ ਲਿਖਿਆ ਕਿ ਇਹਦਾ ਸੋਨਾ ਜ਼ਬਤ ਹੋ ਜਾਏਗਾ, ਉਹਨੂੰ ਘਟਾ ਲਿਆ ਜਾਏਗਾ, ਉਹਨੂੰ ਅੱਗੇ ਵੇਚ ਦਿੱਤਾ ਜਾਏਗਾ? ਕਿਹਦੇ ਕੋਲ ਪੁੱਛ ਕੇ ਤੁਸੀਂ ਇਹ ਸਾਰਾ ਕੀਤਾ? ਕਾਨੂੰਨ ਲਿਆਓ। ਕਾਨੂੰਨ ਕੋਈ ਹੈ ਹੀ ਨਹੀਂਗਾ। ਕਸਟਮ ਦਾ ਮਹਿਕਮਾ ਸਾਬਤ ਕਰਨ 'ਚ ਨਾਕਾਮ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਇਸ ਕਰਕੇ ਇਹ ਕਹਿਣਾ ਕਿ ਜੀ ਇਹ ਜੇ ਸਭ ਕੁਝ ਮੋੜਨਾ ਹੈ ਤੇ ਇਹ 2004 ਵਾਲੇ ਮੁੱਲ ਤੇ ਹੋਏਗਾ। ਬਿਲਕੁਲ ਨਹੀਂ। ਸ਼ਾਇਦ ਤੁਹਾਡੇ ਕੋਲ ਪਈ ਸੀਗੀ, ਉਹਨੂੰ ਉਸੇ ਤਰ੍ਹਾਂ ਰੱਖਣਾ ਤੁਹਾਡੀ ਜ਼ਿੰਮੇਵਾਰੀ ਸੀਗੀ। ਜੇ ਉਹਦੀ ਸ਼ਕਲ ਬਦਲ ਵੀ ਗਈ ਹੈ ਤੇ ਤੁਹਾਨੂੰ ਕਿਹੜਾ ਕਾਨੂੰਨ ਕਹਿੰਦਾ ਕਿ ਉਹਨੂੰ ਢਾਲੋ ਔਰ ਇਹ ਕਰੋ ਔਰ ਇਹ ਸਭ ਕੁਝ ਇਹਨੂੰ ਵਾਪਸ ਦਿੱਤਾ ਜਾਏ? ਉਹ ਹੁਣ ਅੱਜ ਦੇ ਦਿਨ ਦੇ ਵਿੱਚ ਉਹ ਮੁੱਲ ਆ ਜਿਹੜਾ ਜੋ ਸੋਨੇ ਦਾ ਰੇਟ ਚੱਲ ਰਿਹਾ ਇੰਟਰਨੈਸ਼ਨਲੀ ਉਹ 13 ਕਰੋੜ ਰੁਪਏ ਦਾ ਬਣਦਾ ਪਿਆ। ਉਹ ਪੈ ਗਿਆ ਹੁਣ ਕਸਟਮ ਵਾਲਿਆਂ ਦੇ ਗਲ 'ਚ। ਨਾਲ ਹੀ ਅਦਾਲਤ ਨੇ ਆਖਿਆ ਸੁਪਰੀਮ ਕੋਰਟ ਨੇ ਕਿ ਇਹ 10,000 ਅਮਰੀਕੀ ਡਾਲਰ ਵੀ ਦਵੋ। ਇਹ ਜਿਹੜਾ 2,500 ਥਾਈ ਭਾਅ ਸੀਗਾ ਚਲੋ ਇਹ ਛੱਡੋ, ਬਟ ਇਹਦੇ ਕੋਲ ਲੱਖ ਰੁਪਈਆ ਜੁਰਮਾਨਾ ਲਓ। ਯਾਨੀ 1 ਲੱਖ ਰੁਪਈਆ ਪਾਕਿਸਤਾਨੀ ਅੱਜ ਦਾ ਲੈ ਕੇ ਇਹਨੂੰ 13 ਕਰੋੜ ਦਾ ਸੋਨਾ ਔਰ ਇਹ ਬਾਕੀ ਸਭ ਵਾਪਸ ਕੀਤਾ ਜਾਏ। ਉਹ ਫੇਰ ਇੱਕ ਕਮੇਟੀ ਬਣ ਗਈ। ਉਹ ਕਮੇਟੀ ਇਹਨਾਂ ਦੀ ਕਸਟਮ ਵਾਲਿਆਂ ਦੀ। ਦੇਖੋ ਅਦਾਲਤਾਂ ਕਿੱਥੇ, ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਹ ਜੀ ਇਹ ਅਦਾਲਤੀ ਹੁਕਮ ਹੈ ਜਿਹੜਾ ਉਹਦੇ ਮੁਤਾਬਕ ਤੇਰੀ ਵੈਲਿਊ 58 ਲੱਖ ਬਣਦੀ। ਉਹਨੇ ਫੇਰ ਆਖਿਆ ਕਿ ਜੀ ਇਹ ਅਦਾਲਤੀ ਹੁਕਮ ਹੈ, ਇਹਦੇ ਤੇ ਲਾਹੌਰ ਹਾਈ ਕੋਰਟ ਜੱਜਮੈਂਟ ਦੇਵੇ। ਹੁਣ ਲਾਹੌਰ ਹਾਈ ਕੋਰਟ ਨੇ ਕਿਹਾ ਆ ਕਿ ਤੁਸੀਂ ਹੁੰਦੇ ਕੌਣ ਜੇ ਜਦੋਂ ਅਦਾਲਤੀ ਹੁਕਮ ਹੈ ਉਹਦੇ ਤੇ ਪੈਰਵੀ ਕਿਉਂ ਨਹੀਂ? ਅੱਜ ਜੋ ਮੁੱਲ ਹੈ ਉਹਦੇ ਮੁਤਾਬਕ ਸਭ ਕੁਝ ਤਾਰਨਾ ਹੈ, ਕਿਉਂਕਿ ਰਿਆਸਤ ਰਾਖੀ ਅਮੀਨ ਆ, ਉਹ ਉਹਦੇ ਤੇ ਡਿਸੀਜਨ ਨਹੀਂ ਲੈ ਸਕਦੀ। ਜੇ ਡਿਸੀਜਨ ਲੈਣਾ ਤੇ ਉਹਦੇ ਲਈ ਕਾਨੂੰਨ ਬਣਾਇਆ ਜਾਏ। ਕਸਟਮ ਦੇ ਮਹਿਕਮੇ ਨੇ ਇਹ ਵੀ ਕੋਸ਼ਿਸ਼ ਕੀਤੀ ਵਜ਼ੀਰਾਂ ਮਸ਼ੀਰਾਂ ਰਾਹੀਂ ਦਵਾ ਕੋਈ ਕਾਨੂੰਨ ਬਣਾ ਲੇ ਜਿਹੜਾ, ਬਟ ਇਸ ਵੇਲੇ ਬੰਦੇ ਦੀ ਕਿਸਮਤ ਚੰਗੀ ਹੈ ਕਿ ਪਾਰਲੀਮੈਂਟ 'ਚ ਕਾਨੂੰਨ ਨਹੀਂ ਬਣ ਸਕਿਆ ਔਰ ਅਦਾਲਤੀ ਹੁਕਮ ਇਹ ਹੈ ਕਿ ਇਸ ਬੰਦੇ ਨੂੰ ਇਹਦਾ ਜੋ ਕੁਛ ਆਇਆ ਉਹ ਦਿੱਤਾ ਜਾਏ। ਹੁਣ ਮਹਿਕਮਾ ਜਿਹੜਾ ਉਹ ਲਿਲੜੀਆਂ ਕੱਢਣ ਡਿਆ ਕਿ ਕਿੱਦਾਂ ਇਹਦਾ ਜਾਨ ਛਡਾਈਏ ਤੇ ਕੀ ਕਰ ਬੈਠੇ ਹਾਂ ਅਸੀਂ ਜੀ। ਉਸਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮਸ ਪੰਜਾਬੀ ਰੇਡੀਓ ਯੂਐਸਏ ਤੇ ਫੇਸਬੁੱਕ, YouTube ਔਰ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ ਦੀ 5 ਦਿਨ ਖਬਰਾਂ ਹੁੰਦੀਆਂ ਨੇ ਮੰਡੇ ਟੂ ਫਰਾਈਡੇ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।